अस्सलाम वालेकुम। अच्छा जी, आरपीएफ फैसलाबाद सुहेल अख्तर सुखेरा साहब ਜਿਹੜੀ 25000 ਵਾਲੀ ਆਫਰ ਸੀ ਉਹ ਮੇਰੇ ਵਾਸਤੇ ਹੈ ਜਾਂ ਨਹੀਂ? ਇਹ ਵੀਡੀਓ ਦੇਖ ਕੇ ਤੁਸੀਂ ਮੈਨੂੰ ਦੱਸਣਾ ਜ਼ਰੂਰ। ਕੰਡਾ ਵੀ ਤੇਰਾ ਹਾਂਜੀ ਕਾਨ ਮੂੰਹ ਕਰ ਕਾਨ ਮੂੰਹ ਕਰ ਕੀ ਨਾਂ ਤੇਰਾ ਹੈ ਖਾਲਦ ਕਿੱਥੋਂ ਦੇ ਰਹਿਣ ਵਾਲਾ ਮੋੜ ਪਿੰਡੇ ਕੀ ਕੰਮ ਕਰਦਾ ਬਿਜਲੀ ਪੁੱਟੇ ਦਾ ਔਰ ਸਮਾਨ ਦੇ ਰਿਹਾ ਸਾਰਾ ਹੀ ਐਨ ਮੂੰਹ ਕਰ ਮੰਨਿਆ ਹਾਂ ਵੀ ਤੂੰ ਉਹਦੇ ਕੋਲ ਸਮਾਨ ਖੜਿਆ ਸੀ ਕਾਨੀ ਪੈਸੇ ਦੇ ਗਿਆ ਤੁਸੀਂ ਚੈੱਕ ਕੀਤਾ ਮੇਰੇ ਕੋਲ ਸਮਾਨ ਖੜਿਆ ਸੀ ਤੂੰ ਉਹਦੇ ਕੋਲ ਕਿ ਨਹੀਂ ਇੰਨਾ ਦੱਸਣਾ ਨੇ ਲਿਆਣਾ ਸਾਰਾ ਜੀ ਹੈ ਲਿਆਣਾ ਸਾਰਾ ਲਿਆਣੀ ਸੀ ਅੱਛਾ ਹਾਂਜੀ ਉਹ ਕੀ ਨਾਂ ਤੇਰਾ? ਮੇਰਾ ਨਾਂ ਜੀ ਖਾਲਦ। ਉਹ ਕੀ ਹੈ ਤੇਰੇ ਕੋਲ? ਮੇਰੇ ਕੋਲ ਜੀ ਚਰਸ। ਆ ਕੰਡਾ ਵੀ ਕੱਢ ਲਾ ਬਾਹਰ। ਉਹਨੇ ਕੰਡਾ ਵੀ ਬਾਹਰ ਕੱਢ ਲਿਆ। ਉਹ ਕਹਿੰਦੇ ਆ ਨਾ, ਫੜੀ ਚਰਸ ਤੇ ਨਿਕਲੀ ਸ਼ਰਾਬ। ਰਾਤੀ ਪੁਲਿਸ ਅਹਿਲਕਾਰਾਂ ਨੇ ਚਰਸ ਫੜੀ ਤੇ ਜਦੋਂ ਸਵੇਰੇ ਉੱਠੇ ਆ ਉਹ ਆਪੇ ਸ਼ਰਾਬ ਬਣ ਗਈ। ਦੇਖੋ ਤੁਸੀਂ ਕੈਸਾ ਮੌਜਜ਼ਾ ਹੋਇਆ ਵਾ। ਇਦਾਂ ਦਾ ਮੌਜਜ਼ਾ ਕਿਤੇ ਹੋਰ ਨਹੀਂ ਹੁੰਦਾ, ਸਿਰਫ ਫੈਸਲਾਬਾਦ ਦੀ ਚੌਕੀ ਆ ਮੁਨੀਆਂ ਵਾਲਾ, ਜਿੱਥੇ ਇਦਾਂ ਦੇ ਮੌਜਜ਼ੇ ਹੁੰਦੇ ਆ। ਉੱਥੇ ਜਨਾਬ ASI ਸਾਹਿਬ ਲੱਗੇ ਹੋਏ ਨੇ, ਕਾਸਮ, ਜਿਹੜੇ ਚੌਕੀ ਇੰਚਾਰਜ ਨੇ। ਉਹਨਾਂ ਨੇ ਐਸਾ ਮੌਜਜ਼ਾ ਕਰ ਦਿੱਤਾ ਵਾ ਕਿ ਅਫਸਰ ਵੀ ਹੁਣ ਸਿਰ ਫੜ ਕੇ ਬਹਿ ਜਾਣਗੇ ਕਿ ਐਡੇ ਐਡੇ ਮੌਜਜ਼ੇ ਵੀ ਹੁੰਦੇ ਆ। ਯਾਨੀ ਕਿ ਮਨਸ਼ਿਆਤ ਇੰਝ ਬਦਲ ਜਾਂਦੀ ਆ। ਸਿਰਫ ਪਿੱਛੇ ਮੁਬੈਨਾ ਤੌਰ ਤੇ ਥਬੰਟੂ ਲੱਗਣੇ ਚਾਹੀਦੇ ਆ। 1 ਲੱਖ ਰੁਪਇਆ ਸਿੱਕਾ ਰਾਜੁਲ ਵਕਤ ਸਾਡੇ ਜ਼ਰਾਏ ਦੇ ਮੁਤਾਬਕ ਅਦਾ ਹੋਇਆ ਤੇ ਜਿਹੜੀ ਚਰਸ ਨਿਕਲੀ ਸੀਗੀ ਉਹਨੂੰ 9 ਲੀਟਰ ਸ਼ਰਾਬ ਦੇ ਵਿੱਚ ਬਦਲ ਦਿੱਤਾ ਗਿਆ। ਹੁਣ ਤੁਸੀਂ ਦੱਸਣਾ ਵਾ ਕਿ ਕਿੱਥੇ ਆ ਜਨਾਬ ਆਰਪੀਓ ਸਾਹਿਬ? ਤੁਹਾਡੀ ਰੈੱਡ ਲਾਈਨ CPO ਫੈਸਲਾਬਾਦ ਸਾਹਿਬਜ਼ਾਦਾ ਬਲਾਲ ਉਮਰ ਸਾਹਿਬ ਦਾ ਉਹ ਇਤਸਾਬ ਦਾ ਨਿਜ਼ਾਮ, ਜਿਹਦੇ ਨਾਲ ਜਨਾਬੇ ਅਲੀ 1 ਮਿੰਟ ਦੇ ਵਿੱਚ ਬੰਦਾ ਜਿਹੜਾ ਵਾ ਫੁੱਲਾਂ ਤੋਂ ਮਹਿਰੂਮ ਹੋ ਜਾਂਦਾ ਵਾ, ਡਿਸਮਿਸ ਹੋ ਜਾਂਦਾ ਵਾ। ਮੈਂ ਪੁੱਛਣਾ ਚਾਹਾਂਗਾ ਕਿ ਜਿਹੜੀ ਵਜ਼ੀਰ ਆਲਾ ਪੰਜਾਬ ਮੁਹਤਰਮਾ ਮਰੀਮ ਨਵਾਜ਼ ਨੇ ਕਿਹਾ ਸੀਗਾ ਕਿ ਮਨਸ਼ਿਆਤ ਤੋਂ ਪਾਕ ਅਸੀਂ ਪੰਜਾਬ ਨੂੰ ਕਰਨਾ ਵਾ, ਤੇ ਮੈਂ ਜਨਾਬ ਮੁਹਤਰਮਾ ਮਰੀਮ ਨਵਾਜ਼ ਸਾਹਿਬਾਂ ਨੂੰ ਕਹਾਂਗਾ ਤੁਸੀਂ ਬਸੰਤ ਦੇ ਵਿੱਚ ਬੀਜ਼ੀ ਹੋ ਤੇ ਸਾਡੇ ਫੈਸਲਾਬਾਦ ਦੇ ਪੁਲਿਸ ਵਾਲੇ ਜਿਹੜੇ ਨਾ ਇੰਨੇ ਵਾ ਕੰਮ ਪਾਈ ਜਾ ਰਹੇ ਆ, ਮਨਸ਼ਿਆਤ ਬਦਲੀ ਜਾ ਰਹੇ ਆ। ਜਿਹੜੀ ਚਰਸ ਫੜਦੇ ਆ ਕੰਡੇ ਦੇ ਨਾਲ ਤੋਲੀ ਜਾਂਦੀ ਆ, ਵੀਡੀਓ ਬਣਦੀ ਆ, ਸਾਰਾ ਕੁਝ ਹੁੰਦਾ ਵਾ। ਫਿਰ ਅੱਖਾਂ ਦੇ ਵਿੱਚ ਇੰਝ ਕਰਕੇ ਧੂਲ ਸੁੱਟਦੇ ਆ ਕਿ ਬੰਦੇ ਪਰੇਸ਼ਾਨ ਹੋ ਜਾਂਦੇ ਆ। ਇਹ ਭਾਈਜਾਨ, ਮੈਂ ਆਰਪੀਓ ਫੈਸਲਾਬਾਦ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ, IG ਪੰਜਾਬ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ, CPO ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ, SSP ਆਪਰੇਸ਼ਨ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ ਕਿ ਸਾਰੇ ਇਹ ਸਾਡੀਆਂ ਅੱਖਾਂ ਦੇ ਵਿੱਚ ਧੂਲ ਨਹੀਂ ਪਈ, ਇਹ ਤੁਹਾਡੀਆਂ ਅੱਖਾਂ ਦੇ ਵਿੱਚ ਉਹਨੇ ਇੰਝ ਕਰਕੇ ਧੂਲ ਸੁੱਟੀ ਆ ਤੇ ਚਰਸ ਨੂੰ ਸ਼ਰਾਬ 'ਚ ਬਦਲ ਦਿੱਤਾ ਵਾ। ਆਪਣੀ ਕਾਰਵਾਈ ਵੀ ਸ਼ੋਅ ਕਰ ਗਿਆ, ਲੱਖ ਰੁਪਈਆ ਵੀ ਲੈ ਗਿਆ ਤੇ ਉਹਨਾਂ ਬੰਦਿਆਂ ਦੇ ਉੱਪਰ ਆਸਾਨ ਵੀ ਕਰ ਗਿਆ। ASI ਸਾਹਿਬ ਨੇ, ਕਾਸਮ ਸਾਹਿਬ ਜ਼ਰਾ FIR ਪੜ੍ਹ ਲਈ ਅਗਰ ਇਜਾਜ਼ਤ ਦਿਓ ਥੋੜੀ ਜੀ। ਇਹ ਕਹਿੰਦੇ ਆ ਜੀ ਅਸੀਂ ਗਸ਼ਤ ਕਰਦੇ ਪਏ ਸੀ। ਕੀ ਕਰ ਰਹੇ ਸੀ? ਗਸ਼ਤ ਕਰਦੇ ਪਏ ਸੀ ਸਰਕਾਰੀ ਗੱਡੀ ਤੇ। ਫਾਟਕ ਦੇ ਲਾਗੇ ਮੌਜੂਦ ਸੀ। ਇੱਕ ਬੰਦਾ ਜਾ ਰਿਹਾ ਸੀਗਾ, ਉਹਦੇ ਖੱਬੇ ਹੱਥ ਦੇ ਵਿੱਚ ਨੀਲੇ ਰੰਗ ਦਾ ਪਲਾਸਟਿਕ ਦਾ ਕੈਨ ਸੀਗਾ। ਅੱਜ ਕੱਲ੍ਹ ਪਲਾਸਟਿਕ ਦੇ ਕੈਨ ਬਹੁਤ ਚੱਲ ਰਹੇ ਆ। ਜਦੋਂ ਉਹਨੇ ਪੁਲਿਸ ਪਾਰਟੀ ਨੂੰ ਦੇਖਿਆ ਤੇ ਉਹਨੇ ਮੂੰਹ ਪਰਾਂ ਨੂੰ ਕਰ ਲਿਆ, ਯਾਨੀ ਕਿ ਇੰਝ ਕਰਕੇ ਬਿੰਗੀ ਜੀ ਧੌਣ ਕਰਕੇ ਤੇ ਕੈਨ ਨੂੰ ਪਿੱਛੇ ਲੁਕਾਉਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ 16 ਲੀਟਰ ਵਾਲਾ ਕੈਨ ਜਿਹੜਾ ਨਾ ਉਹ ਪਿੱਛੇ ਲੁਕਦਾ ਨਹੀਂ। ਉਹ ਕਹਿੰਦੇ ਜੀ ਅਸੀਂ ਵੇਖਿਆ ਤੇ ਬੰਦੇ ਦਾ ਨਾਮ ਸੀ ਖਾਲਦ, ਵਲਦ ਸੀ ਅਸਲਮ, ਕੌਮ ਸੀ ਖਿੱਚੀ, ਇਹ ਰਹਿਣ ਵਾਲਾ ਸੀ ਨਨਕਾਣਾ ਸਾਹਿਬ ਦਾ। ਇਹਦੀ ਜਦੋਂ ਜਾਮਿਆ ਤਲਾਸ਼ੀ ਲਈ ਗਈ, ਕੈਨ ਚੈੱਕ ਕੀਤਾ ਗਿਆ, ਵਿੱਚੋਂ ਜਨਾਬੇ ਵਾਲੀ ਸ਼ਰਾਬ ਨਿਕਲੀ 9 ਲੀਟਰ। 9 ਲੀਟਰ ਦਾ ਪਰਚਾ ਉਹ ਆ ਜਿਹਨੂੰ ਕਹਿੰਦੇ ਆ ਨਾ ਉਹ ਪਰਚਾ ਜਿਹਦਾ ਨਾ ਫਾਇਦਾ ਤੇ ਨਾ ਨੁਕਸਾਨ, ਯਾਨੀ ਕਿ ਫੌਰੀ ਤੌਰ ਤੇ ਉਹਦੀ ਜ਼ਮਾਨਤ, ਲੱਖ ਰੁਪਇਆ ਜੇਬ ਦੇ ਵਿੱਚ, ਚਰਸ ਵੀ ਜੇਬ ਦੇ ਵਿੱਚ। ਉਹ ਆਪਾਂ ਲਹਿਦਾ ਵੇਚ ਲਾਂਗੇ, ਲੱਖ ਰੁਪਇਆ ਲਹਿਦਾ ਖਾ ਲਾਂਗੇ ਤੇ ਸਕੂਨ ਦੇ ਨਾਲ ਸੌਵਾਂਗੇ। ਮੈਂ ਅਫਸਰਾਨੇ ਬਾਲਾਂ ਕੋਲੋਂ ਹੱਥ ਜੋੜ ਕੇ ਇੱਕ ਸਵਾਲ ਮਾਸੂਮਾਨਾ ਜਿਹਾ ਕਰਨਾ ਚਾਹਾਂਗਾ ਕਿ ਸਰ ਚਰਸ ਕਿੱਥੇ ਗਈ ਤੇ ਇਹ 9 ਲੀਟਰ ਸ਼ਰਾਬ ਕਿੱਥੋਂ ਆਈ? ਚਰਸ ਕਿਹੜੇ ਬੰਦੇ ਨੂੰ ਵੇਚੀ ਗਈ? ਇਹਦਾ ਮਤਲਬ ਆ ਕਿ ਤੁਹਾਡੀ ਪੁਲਿਸ ਆਪ ਚਰਸ ਵੇਚਦੀ ਪਈ ਆ, ਆਪ ਸ਼ਰਾਬ ਵੇਚਦੀ ਪਈ ਆ। ਇਹ ਉਹਦਾ ਸਬੂਤ ਆ ਕਿ ਸ਼ਰਾਬ 9 ਲੀਟਰ ਤੁਹਾਡੀ ਪੁਲਿਸ ਨੇ ਆਪਣੇ ਕੋਲੋਂ ਪਾਈ। ਆਪਣੇ ਕੋਲੋਂ ਪਾਉਣ ਦਾ ਮਤਲਬ ਇਹ ਆ ਕਿ ਸੱਜੇ ਖੱਬੇ ਕਰਦੇ ਹੋਣੇ ਆ ਤੇ ਇਹਨਾਂ ਨੇ ਆਪਣੇ ਕੋਲੋਂ ਪਾ ਲਈ, ਨਹੀਂ ਤਾਂ ਇਹਨਾਂ ਨੇ ਕਿੱਥੋਂ ਲਿਆਂਦੀ? ਇਹ ਵੀ ਇਹਨਾਂ ਕੋਲ ਪੁੱਛਿਆ ਜਾਵੇ। ਚਰਸ ਕਿੱਥੇ ਗਈ? ਇਹ ਵੀ ਇਹਨਾਂ ਕੋਲ ਪੁੱਛਿਆ ਜਾਵੇ। ਲੱਖ ਰੁਪਇਆ ਕਿੱਥੇ ਗਿਆ? ਉਹ ਵੀ ਇਹਨਾਂ ਕੋਲ ਪੁੱਛਿਆ ਜਾਵੇ। ਮੈਨੂੰ ਤਾਂ ਸਿਰਫ 5000 ਚਾਹੀਦਾ ਭਾਈਜਾਨ, ਜਿਹੜਾ ਵਾਅਦਾ ਕੀਤਾ ਸੀਗਾ। ਮੈਂ ਤੁਹਾਨੂੰ ਗੱਲ ਦੱਸ ਦਿੱਤੀ ਹੈ। ਬਹੁਤ ਸ਼ੁਕਰੀਆ। ਇੱਥੇ ਰੱਖੋ।